ये हैं ब्रिटिश आर्मी के पाकिस्तानी फौजी। इनकी उम्र 102 साल है और आज इनसे पुरानी बातें करेंगे और पूछेंगे कितनी तनख्वाह लेते थे, कहाँ ड्यूटी करते रहे, पाकिस्तान और इंडिया की जब पार्टीशन हो गई तो उस वक्त आप कहाँ थे। इनकी बहुत ही मज़ेदार और दिलचस्प बातें आपके सामने हम पेश करने वाले हैं, इसलिए आपसे गुजारिश है कि वीडियो को ज़रा एंड तक और ध्यान से देखिएगा। ये हमारे बहुत ही प्यारे बुज़ुर्ग थोड़ा ऊंचा सुनते हैं, इसलिए हम कोशिश करेंगे कि इनके साथ बड़े प्यार से लेकिन थोड़ी ऊंची आवाज़ में बात करें ताकि ये हमारी बात समझ सकें और फिर अपनी याददाश्त के मुताबिक जवाब दे सकें। ਅੱਜ ਤੁਹਾਡੇ ਨਾਲ ਪੁਰਾਣੀਆਂ ਗੱਲਾਂ ਕਰਨੀਆਂ ਨੇ ਤੇ ਚੇਤਾ ਹੈ ਨਾ ਪੁਰਾਣੀਆਂ ਗੱਲਾਂ ਦਾ। अस्सलाम वालेकुम दोस्तों, मैं औरंगज़ेब बेग 1947 ਦੀਆਂ ਯਾਦਾਂ ਦੇ ਨਾਲ ਸਾਡੇ ਨਾਲ ਇੱਕ ਬਜ਼ੁਰਗ ਨੇ। ਇਹਨਾਂ ਦਾ ਨਾਮ ਹੈ ਨਜ਼ੀਰ ਬਾਜਵਾ ਸਾਹਿਬ। 103 ਸਾਲ ਇਹਨਾਂ ਦੀ ਉਮਰ ਹੈ। ਇਹਨਾਂ ਨੇ ਅੰਗਰੇਜ਼ ਦੀ ਆਰਮੀ 'ਚ ਕੰਮ ਕੀਤਾ ਹੈ। ਬਰਮਾ ਰੰਗੂਨ ਤੱਕ ਵੀ ਗਏ ਨੇ ਜੰਗ ਲੜਨ ਔਰ ਉਸ ਤੋਂ ਬਾਅਦ ਇਹਨਾਂ ਦਾ ਤਾਲੁਕ ਪਾਕਿਸਤਾਨੀ ਪਿੰਡ ਭਾਗ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਡੇਕ ਦੇ ਕਿਨਾਰੇ ਦੇ ਪਿੰਡ ਹੈ ਤੇ ਇਹਨਾਂ ਦਾ ਤਾਲੁਕ ਉੱਥੋਂ ਨਾਲ ਹੈ। ਤੇ ਇਹਨਾਂ ਨਾਲ ਪੁਰਾਣੀਆਂ ਗੱਲਾਂ ਕਰਦੇ ਆ। ਇਹ ਥੋੜਾ ਉੱਚਾ ਸੁਣਦੇ ਨੇ ਲੇਕਿਨ ਜੋ ਵੀ ਹੈ ਅਸੀਂ ਇਹਨਾਂ ਦੀਆਂ ਪਿਆਰ ਵਾਲੀਆਂ ਮੁਹੱਬਤ ਵਾਲੀਆਂ ਗੱਲਾਂ ਰਿਕਾਰਡ ਕਰਾਂਗੇ ਤੇ ਵੀਡੀਓ ਨਾਲ ਤੁਸੀਂ ਜੁੜੇ ਰਹੋ ਤੇ ਗੱਲਬਾਤ ਦਾ ਆਗਾਜ਼ ਕਰਨੇ ਆ। ਇਹਨਾਂ ਦਾ ਨਾਮ ਹੈ ਨਜ਼ੀਰ ਬਾਜਵਾ ਸਾਹਿਬ। ਅੱਜ ਤੁਹਾਨੂੰ ਫਿਰ ਇੱਕ ਵਾਰੀ ਪਿੱਛੇ ਲੈ ਜਾਣਾ ਜਵਾਨੀ 'ਚ। कलकत्ते आए था। ਮੇਰੀ ਗੱਲ ਸੁਣੋ, ਅਸੀਂ ਤੁਹਾਨੂੰ ਸਾਰੀਆਂ ਗੱਲਾਂ ਪੁੱਛਣੀਆਂ ਨੇ, ਠੀਕ ਹੈ ਨਾ? ਪੁਰਾਣੀਆਂ ਗੱਲਾਂ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡਾ ਪੂਰਾ ਨਾਂ ਕੀ ਹੈ? 30-35 स्टेशन ने कलकत्ते से, 30-35 स्टेशन कलकत्ते से। एडा बड़ा शहर है। ਅੱਛਾ ਤੁਸੀਂ ਫੌਜ 'ਚ ਰਹੇ ਹੋ? ਕਿੰਨੀ ਦੇਰ ਉਹ ਗੱਲ ਸੁਣਾਓ ਪੂਰੀ। और 3 साल ही रहे हैं, फिर वो छोड़ गए थे। वो यूँ छोड़ गए 47 वो यूँ छोड़ गए। फौजा वापस होना कर छड़ियाँ करो करी नामें तोड़ छड़े। वो देंदे कख भी 16 रुपये भर्ती, 16 और 16 रुपये भर्ती। ਤਨਖਾਹ? फिर जो गाँव गए हैं फिर 35, फिर 35, फिर 35 हुए थे। ਕਿੰਨੀ ਦੇਰ ਫੌਜ 'ਚ ਰਹੇ ਹੋ? और 3 साल ही। ਤਨਖਾਹ ਕਿੰਨੀ ਸੀ? जब भर्ती 16 रुपये। 16 ਰੁਪਏ। हाँ। ਤੇ ਕਿੱਥੇ ਕਿੱਥੇ ਰਹੇ ਹੋ? और रंगाबाद छोड़ी साड़ी, रंगाबाद। औरंगाबाद। फिर रंगाबाद के बाद जिराफ आ गया, फिर बाहर गए। ਬਾਹਰ ਕਿੱਥੇ ਗਏ? पहले बंगाल गए, उससे रहे मीना बंगाल। और लो शो नहीं होती, लो नहीं ना, लो नहीं। ਅੱਛਾ बंदे भी लो एवं अगे एवं थोड़ी वो सर बंदरगाह से खड़ी आते 4 दिन। और तो स्टीमर आया और चांदपुर खड़िया, चांदपुर फिर रात भी चिट्टे गांव का, चिट्टा गांव जड़ा बंगाल से। उसे रहे मिलना 2 महीने। उस बर्मा बर्मा ਬਰਮਾ तो फिर रंगून। हाँ हाँ बर्मा लड़ाई मुक गई सी, लैट मारिया सी, सारिया बादशाहियां उन्हें पै के जाता। वो मर गया है। इधर गए सर बादल वाले, एक रखा फकीर होंदा सी, वो 2 गए और नहीं मर गए। हाँ। ਤੇ ਤੁਹਾਡੀ ਉਮਰ ਕਿੰਨੀ ਹੋ ਗਈ ਹੈ? हाँ ਉਮਰ ਕਿੰਨੀ ਹੈ? उम्र 100 तो बाद ही जा रही है, 100 तो बाद ही जा रही है। हाँ। ਜਦੋਂ ਫੌਜ 'ਚ ਭਰਤੀ ਹੋਏ ਸੀ ਉਦੋਂ ਕਿੰਨੀ ਉਮਰ ਸੀ? उन्होंने 25-26 साल का। 25-26 ਸਾਲ। ਵਾਹ ਜੀ ਵਾਹ। ਤੇ ਵਿਆਹ ਹੋਇਆ ਸੀ ਉਦੋਂ? हाँ ਵਿਆਹ ਬਾਅਦ 'ਚ ਹੋਇਆ? कट्ठे ही होया था।
ਇੱਕ ਦਿਨ ਹੀ ਲਾ ਅੰਮ੍ਰਿਤਸਰ ਹੋਏ ਦਾ ਕੀ ਭਰਤੀ ਅੰਮ੍ਰਿਤਸਰ ਭਰਤੀ ਹੋਏ ਸੋ ਹਾਂ ਤੇ ਤੁਹਾਡਾ ਨੰਬਰ ਕੀ ਸੀ ਫੌਜੀ ਦਾ ਨੰਬਰ? ਨੰਬਰ ਉਹਦਾ 146 ਮੇਰਾ 147 ਵਾਹ ਜੀ ਦੋਵਾਂ ਦੇ ਇਕੱਠੇ ਸਨ 147 ਤੁਹਾਡਾ 146 ਦੇ ਮੇਰਾ 47 ਇਹ ਚੇਤਾ ਨਹੀਂ ਪਰ ਮੇਰਾ 46 ਸੀ ਉਹਦਾ ਸਕਦਾ ਇਹ ਚੇਤਾ ਨਹੀਂ ਰਿਹਾ ਆਇਆ ਨੰਬਰ ਇਕੱਠੇ ਹੀ ਸਨ ਤਾਂ ਜੀ ਬਾਬਾ ਜੀ ਨੇ ਆਖਿਆ ਕਿ 146 ਮੇਰੇ ਯਾਰ ਦਾ ਨੰਬਰ ਸੀ ਅਕਰਮ ਦਾ ਤੇ 147 ਮੇਰਾ ਸੀ, ਜਾਂ 146 ਮੇਰਾ ਸੀ ਤੇ 147 ਉਹਦਾ ਸੀ। ਉਹਨਾਂ ਦੀ ਚੇਤਾ ਕੰਮ ਕਰ ਰਿਹਾ ਕਿਉਂਕਿ 100 ਸਾਲ ਤੋਂ ਉੱਤੇ ਜਦੋਂ ਬੰਦਾ ਹੋ ਜਾਏ ਤੇ ਇੰਨੀ ਯਾਦਦਾਸ਼ਤ ਬੜੀ ਗੱਲ ਹੁੰਦੀ ਹੈ। ਤੇ ਮੈਨੂੰ ਇਹ ਦੱਸੋ ਜਦੋਂ 47 ਹੋਇਆ ਤੁਸੀਂ ਕਿੱਥੇ ਸੋ ਉਦੋਂ? ਹਾਂ 1947 ਦੀ ਜਦੋਂ ਵੰਡ ਹੋਈ ਹੈ ਤੇ ਤੁਸੀਂ ਉਦੋਂ ਕਿੱਥੇ ਸੋ? ਸੰਸਾਰੀ ਹਾਂਜੀ ਉਹ ਉਦੋਂ ਇੱਥੇ ਹੀ ਸਾਂ ਪਾਕਿਸਤਾਨ 'ਚ ਹੀ? ਆਹ ਇੱਥੇ ਹੀ ਸਾਂ ਉਦੋਂ ਬਾਹਰ ਨਹੀਂ ਸਾਂ ਇੱਥੇ ਹੀ ਸਾਂ ਪੈਦਾ ਕਿੱਥੇ ਹੋਏ ਸੋ? ਇੱਥੇ ਹੀ ਆਪਣੇ ਪਿੰਡ ਦਾ ਨਾਮ ਦੱਸੋ। ਆ ਬੈਂਦਾ ਨਾ ਭਾਗ ਭਾਗ। ਹਾਂ ਭਾਗ ਪਿੰਡ 'ਚ ਹਿੰਦੂ ਹੁੰਦੇ ਸਨ? ਉਹ ਯੋਗੀਆਂ ਦਾ ਮਾਦਾ ਸੀ ਪੂਰਾ ਉਹ ਨੌ ਨਾਮੇ ਪਿੰਡ ਸਾਡਾ ਹਾਂ ਭਾਗ। ਤੇ ਉਹ ਪਿੰਡ 'ਚ ਹਿੰਦੂ ਹੈ ਸਨ? ਹਾਂ ਹਿੰਦੂ ਹੈ ਸਨ ਭਾਗ ਵਿੱਚ? ਆਹੋ ਸਿੱਖ ਦਾ ਨਾਂ ਕੀ ਸੀ ਜਿਹਦੇ ਨਾਲ ਕੁਸ਼ਤੀ ਕੀਤੀ ਸਾਜੇ? ਉਹ ਸਿੱਖਦਾ ਨਾ ਆਹੋ ਉਹਦਾ ਨਾਂ ਸੀ ਬਹਾਦਰ ਬਹਾਦਰ ਸਿੰਘ। ਉਹ ਤੇਰਾ ਭਰਾ ਸਨ ਉਹ ਤੇਰਾ ਭਰਾ ਸਨ ਬਹਾਦਰ ਜਿਹੜਾ ਇੱਕ ਨਾਂ ਪੜ ਲੈਂਦਾ ਸੀ 14 ਮਰਬੇ ਉਹਨਾਂ ਦੀ ਹੈ ਹਿੰਦੂਆਂ ਦੀ 14 ਸਾਡੀ ਹੈ 14 ਮਰਬੇ 14 ਸਾਡੀ ਹੈ ਨਾ ਹੀ ਉਹਨਾਂ ਦੀ ਲੱਗਦੀ ਨਾ ਹੀ ਮੁਸਲਮਾਨ ਸਾਡੀ ਲੱਗਦੀ ਹੈ ਆ ਜੰਗਲ ਜਿਹੜਾ ਉਹਨਾਂ ਦੀ ਪੈਈ 'ਚ ਉਹ ਪਾਸੇ ਪਾਸੇ ਬੱਚੇ ਨੂੰ ਮੈਂ ਜਾਣਦਾ ਸਾਂ ਹੁਣ ਕੋਈ ਪਤਾ ਨਹੀਂ ਮੈਂ ਕਿਹਾ ਕੁਸ਼ਤੀ ਕਿਹਦੇ ਨਾਲ ਕੀਤੀ ਸੀ? ਉਹ ਸਿੱਖ ਦਾ ਨਾਂ ਕੀ ਸੀ? ਉਹ ਬਾਬਾ ਮੌਲਵੀ ਸਾਡਾ ਚਾਚਾ ਉਹ ਢਾਇਆ ਸੀ ਢਾਹ ਛੜਿਆ ਸੀ ਉਹਨਾਂ ਨੂੰ ਦੱਸੋ। ਚਲੋ ਉਹ ਢਾਹ ਛੜਿਆ ਸੀ ਹਰੀਆ ਸੀ ਉਹਦੇ ਨਾਂ ਉਹਦਾ ਹਰੀਆ ਸੀ ਉਹਨੂੰ ਢਾਹ ਛੜਿਆ ਸੀ ਤੇ ਤੁਹਾਡੇ ਪਿੰਡ ਦੁਕਾਨਾਂ ਹੁੰਦੀਆਂ ਸਨ ਖੱਤਰੀਆਂ ਦੀਆਂ? ਆਹੋ ਆਹ ਲੋ ਉਹ ਮੁਲਖਾ ਸੀ ਉਹਦੇ ਨਾਂ ਚਾਚੀ ਚੇਤਾ ਆ ਗਿਆ। ਮੁਲਖੇ ਦੀ ਦੁਕਾਨ ਕਾਹਦੀ ਹੁੰਦੀ ਸੀ? ਉਹ ਮੁਲਖਾ ਸੀ ਇਹ ਸੀ ਉਹਦੇ ਪਰੇ ਠੀਕ ਹੈ ਨਿਕਲ ਸ਼ੁਕਰ ਦੀ ਉਹ ਚਿਹੂਰ ਵੀ ਸਾਡੇ ਪਿੰਡ ਆ ਸਾ ਚਿਹੂਰ ਦਾ ਉਹ ਜੱਟੋ ਚਿਹੂਰੀ ਉਹ ਭੱਠੀ ਬਣ ਲਾਂਦੀ ਸੀ ਉਹ ਜੱਟੋ ਚਿਹੂਰੀ ਜੱਟੋ ਝੂਰੀ ਦਾ ਨਾਂ ਚੇਤੇ ਵੇ, ਬੀਬੀ ਦਾ ਨਾਂ ਚੇਤੇ ਵੇ। ਉਹ ਸੰਤੂ ਝੂਰ ਸੀ ਸੰਤੂ ਸੰਤੂ ਝੂਰ ਦਾ ਵੀ ਆ ਗਿਆ ਚੇਤੇ। ਵਾਹ ਜੀ ਵਾਹ। ਤੂੰ ਝੂਰ ਨੇ ਮਾਛਰ ਕੱਢ ਖੜੀ ਸੀ ਉਹ ਸੁਣ ਜਾ ਕੇ ਆਂਦੀ ਸੀ ਮਾਛੀਆਂ ਨੇ ਲੋ ਮਾਛਰ ਕੱਢ ਖੜੀ ਸੀ ਸੰਤੂ ਝੂਰ ਨੇ ਅੱਛਾ ਚਾਚੇ ਨੂੰ ਸਕੈਂਡਲਾਂ ਸਾਰਿਆਂ ਦੇ ਚੇਤੇ ਵੇ। ਸਕੈਂਡਲ ਕਿਹੜਾ ਕਿਹੜਾ ਹੋਇਆ ਸੀ ਉਦੋਂ? ਹਿੰਦੂਆਂ ਦੇ ਵਿਆਹ ਕਿੰਜ ਹੁੰਦੇ ਹਨ ਉਦੋਂ? ਉਹ ਜੋ ਕਰਦੇ ਇਹ ਵੀ ਮੈਂ ਲੋਕ ਕਰਦੇ ਸਾਰੇ ਜੋ ਕਰਦੇ ਇਹ ਵੀ ਮੈਂ ਕਰਦੇ ਸਾਰੇ ਔਰ ਅਗਲਾ ਇਹ ਸੋਚ ਪਿੱਛੇ ਸਾਰੀ ਉਮਰ ਗਾਲੀ ਮਾਰੀ ਦਰਿਆ ਦੇ ਵਿੱਚ ਮਾਤੀ ਰਹੇ ਪਛੋ ਸਾਹਮਣਾ ਉਸ ਦਰਿਆ ਨੂੰ ਜਦੋਂ ਕੱਢੀ ਹਜ਼ਾਰੀ ਉਹ ਲਾਤੀ ਰਹੇ। ਵਾਹ ਜੀ ਵਾਹ। ਤੇਰੇ ਬਾਪ ਦਾ ਆਣ ਕੇ ਰਿਹਾ ਕਾਮਾ ਸੂਝ ਕੇ ਛੇੜ ਦਿੱਤਾ ਅੱਗੇ ਮਾਲ ਹੀ ਰਹੇ ਉਮਰ ਬਸ਼ਕ ਬਣਿਆ ਨਹੀਂ ਤੇਰੇ ਇਸ਼ਕ ਪਿੱਛੇ ਰਾਂਝਾ ਮੱਝੀਆਂ ਦਾ ਜਵਾਲ ਹੀ ਰਹੇ। ਵਾਹ ਜੀ ਵਾਹ।
ਕਿਆ ਬਾਤ ਹੈ। ਸ਼ੇਰ ਬਾਬਾ ਜੀ ਨੂੰ ਜਿਹੜਾ ਨਾ ਉਹ ਹੀਰ ਰਾਂਝੇ ਦੇ ਕਾਫੀ ਜਿਹਨੂੰ ਯਾਦ ਅਗਲਾ ਲਾਣਾ ਲੋੜੀ ਸਭ ਮਧਿਆ ਲੋ ਆਬਾਦੀ ਰੇ 12 ਬਖਸ਼ੇ ਦੀ ਕੀਤੀ ਨੌਕਰੀ ਏ ਗਈਆਂ ਮਿਹਨਤਾਂ ਕੋਲ ਬਰਬਾਦੀ ਰੇ ਮੁਹੰਮਦ ਸ਼ਾਹ ਹਜ਼ਾਰੇ ਨੂੰ ਤੋਂ ਜਾਸਾ ਲੈਸਾ ਨਾਮ ਦੇ ਲਾ ਲੈਸਾ ਸ਼ਾਦੀ ਰੇ ਵਾਹ ਜੀ ਵਾਹ। ਹੀਰਾ ਦੀ ਬੇ ਬੋਲ ਕੇ ਆਦੀ ਜੱਟੀ ਮੈਨੂੰ ਤਤੜੀ ਨੂੰ ਬੋਲਦਾ ਲਾ ਰਾਂਝਾ ਤੇਰੇ ਬਾਜ ਨਹੀਂ ਖਾਂਦੀਆਂ ਘਾਹ ਮੱਝੀ ਲੈਂਦੀਆਂ ਨੇ ਉੱਭੇ ਸਾਹ ਰਾਂਝਾ ਜੇ ਬਾਪ ਮੇਰਾ ਤੈਨੂੰ ਕੁਝ ਆ ਕੇ ਉਸੇ ਵਕਤ ਮਾਰਾ ਮੌਲਾ ਖਾ ਲਾਂਝਾ ਮੁਹੰਮਦ ਸ਼ਾਹ ਉਹ ਸਾਲ ਦਾ ਮੱਝੀਆਂ ਦੀ ਦਿਲੋਂ ਫਿਕਰ ਖਿਆਲ ਤੋਂ ਲਾ ਲਾਂਝਾ। ਵਾਹ ਜੀ ਵਾਹ, ਹਾਂ ਕਿਆ ਬਾਤ ਹੈ, ਕਿਆ ਬਾਤ ਹੈ। ਬਾਬਾ ਜੀ ਨੂੰ ਨਾ ਹੌਲੀ ਹੌਲੀ ਚੇਤਾ ਹੁਣ ਸ਼ੁਰੂ ਹੋ ਗਿਆ ਜਿਹੜਾ ਨਾ ਨਹੀਂ ਮਕਸਦ ਹੋਇਆ ਭਾਉਂਦਾ ਵਿੱਚ ਵੇਲੇ ਰਾਜਾ ਮੱਝੀਆਂ ਦਾ ਜਰਮਾ ਜਿਹੜਾ ਆਇਆ ਤਖਤ ਹਜ਼ਾਰੇ ਉਹ ਝੰਗ ਅੰਦਰ ਚਾਹ ਕੇ ਰੱਖਿਆ ਹੀਰ ਸਿਆਲ ਜਿਹੜਾ ਚਾਲ ਉਹਦੀ ਦੇ ਮਸਤ ਹਵਾਲ ਸਾਰੇ ਗੀਤ ਗਾਉਂਦਾ ਮੰਜਲੀ ਨਾਲ ਜਿਹੜਾ ਲੱਭਾ ਬੁੱਟਿਆ ਜੱਗ ਸੀ ਚਾਕ ਸੁਣ ਕੇ ਰੰਗ ਫੁੱਲ ਗੁਲਾਬ ਗੁਲਜ਼ਾਰ ਜਿਹੜਾ। ਵਾਹ ਜੀ ਵਾਹ, ਵਾਹ ਜੀ ਵਾਹ। ਵਿਆਹ ਤੁਹਾਡਾ ਕਿਦੋਂ ਹੋਇਆ ਸੀ? ਵਿਆਹ ਨਹੀਂ ਕਰਾਇਆ ਮਾਸੀ ਆਈ ਸੀ ਇੱਥੇ ਸਾਡੇ ਉਹ ਪਾਣੀ ਬੜਾ ਵਗਦਾ ਸੀ ਹਾਂਜੀ ਮੈਂ ਡੇਕਾਂ ਦੇ ਵਿੱਚ ਕੁੜੀ ਲਿਆ ਚਾਚਾ ਜੀ ਨੂੰ ਰਿਸ਼ਤਾ ਆਇਆ ਸੀ ਲੇਕਿਨ ਉਹ ਡੇਕ ਦੇ ਕਿਨਾਰੇ ਸਨ ਤੇ ਉਹ ਰਿਸ਼ਤਾ ਤੇ ਫਿਰ ਹੋਇਆ ਹੀ ਨਹੀਂ। 35 ਸਾਲ ਦਾ ਮੈਂ ਚੌੜੀਆਂ ਕੋ ਰਿਹਾ ਪਿੰਡ ਇੱਥੇ 25 ਸਾਲ ਹੋ ਗਏ ਨੇ। ਹਾਂ ਘਰ ਦੇ ਇਹ ਘੱਟ ਹੀ ਆ। ਕੌਡੀ ਖੇਡਦੇ ਸੋ? ਹਾਂ ਉਹ ਕੌਡੀ ਕੋ ਬੜਾ ਹੁੰਦਾ ਸੀ ਸਾਡੇ ਪਹਿਲਾਂ ਖਾਲੇ ਲੱਗੇ ਰਹਿੰਦੇ ਸਨ। ਹਾਂ ਕਿਤੇ ਜੋਗੀਆਂ ਦਾ ਕਿਤੇ ਕਾਹੇ ਦਾ ਉਹ ਨਸੇ ਹੋਣੇ ਘੋਲ ਕੌਡੀ। ਹਾਂ ਉਹ ਮੁੰਡੇ ਲੱਗਦੇ ਸਨ ਉਹ ਲੋਕ ਸੋਚਦੇ ਨੇ ਵੇਚਦੇ ਦੋ ਦਿਨ ਨਹੀਂ ਵੇਚਦੇ ਮੱਝਾਂ ਹੁੰਦੀਆਂ ਹਨ। ਉਹ 2.5 ਮਣ ਦਾ ਵੱਡਾ ਨਾ ਚੁੱਕ ਛੱਡਦਾ ਸੀ। ਵਾਹ ਜੀ ਵਾਹ, 2-2.5 ਮਣ ਦਾ ਵੱਟਾ ਬਾਬਾ ਚੁੱਕ ਛੱਡਦਾ ਹੁੰਦਾ। ਵਾਹ ਜੀ ਵਾਹ ਜੀ ਬਾਬਾ ਜੀ। ਉਹਦੇ ਬਾਹਮਣ ਸੀ ਉਹਦੇ 90 ਵੱਟੀਆਂ ਦੀ ਆਇਰਨ ਸੀ 90 ਵੱਟੀਆਂ ਦੀ ਆਇਰਨ ਐਰਨ ਲੋਹੇ ਦਾ ਗਾਡਰ ਜਿਹਾ ਬਾਹਮਣ ਸੀ ਬੜਾ ਜਮਾਤ ਸੀ। ਉਦੋਂ ਇਹੋ ਜਿਹੇ ਲੋਕ ਕੰਮ ਚੁੱਕਦੇ ਸਾਡੇ ਪਿੰਡ ਦਾ ਸੁਹਾਗਾ ਚੁੱਕਦਾ ਸੀ 5 ਮਣ ਦੇ 5 ਕਿਲੋ ਸੁਹਾਗੇ ਦੇ ਬੰਨ ਕੇ ਉਹ ਚੁੱਕਿਆ ਸੀ। ਉਹ ਹਾਂ ਬਾਮਨ, ਬਾਬਾ ਜੰਗ ਜਾਂ ਦੋਵੇਂ ਟੁੱਟ ਗਏ। ਵਾਹ ਜੀ ਵਾਹ। ਬਾਮਨ ਅੰਦਰ ਬੜਾ ਤਗੜਾ ਸੀ। ਉਹਦਾ ਨਾਂ ਕੀ ਸੀ ਬਾਮਨ ਦਾ? ਉਹ ਦਿੱਤਾ ਦਿੱਤਾ। ਉਹ ਬੜਾ ਜਵਾਨ ਸੀ ਸਫੈਦ ਬੋਏ ਨੇ ਮਰਵਾ ਛੜਿਆ ਕਿੱਥੇ? ਅਸੇ ਫਲੋਰੇ ਕਿਉਂ? ਹਾਂ ਪੁਲਿਸ ਦੇ ਕਰਕੇ ਉਹ ਜੇ ਜਾ ਕੇ ਅੱਗ ਲਗੇ ਕਿੰਨਾ ਵਜੇ ਇਹ ਇੰਨਾ ਸਗੋਂ ਬਹੁਤਾ ਮਾਰਿਆ ਉਹਨੇ। ਫਿਰ ਨਹੀਂ ਚੁੱਕਿਆ ਉਹਨੇ ਚੁੱਕਣ ਜੋਗਾ ਹੀ ਨਹੀਂ ਸੀ ਰਿਹਾ ਤੇ ਕਿਉਂ ਮਾਰਿਆ? ਹਾਂ ਉਹ ਕਿਉਂ ਮਾਰਿਆ ਉਹਨੂੰ? ਕਿਉਂ ਪੁਲਿਸ ਨੂੰ ਦਿੱਤਾ? ਹਾਂ। ਪੁਲਿਸ ਨੂੰ ਕਿਉਂ ਦਿੱਤਾ? ਉਹ ਜੰਗਲ ਮਾਛੀਆਂ ਦੇ ਖੋਦੇ ਹਨ ਹਾਂ ਸਫੈਦ ਪਰ ਉਹ ਸਫੈਦ ਪੁਲਿਸ ਅੱਗੇ ਰੋਏ ਅੱਛਾ ਦਿੱਤਾ ਸੁਹਾਗਾ ਚੁੱਕਦਾ ਸੀ। ਪੁਲਿਸ ਵੀ ਉਦੋਂ ਬੜੀ ਮੰਨੀ ਜਾਂਦੀ ਸੀ। ਹੂੰ। ਬਾਬਾ ਜੀ ਨੇ ਆਖਿਆ ਕਿ ਦਿੱਤਾ ਜਿਹੜਾ ਬਾਮਨ ਸੀ ਸੁਹਾਗਾ ਜਿਹੜਾ ਚੁੱਕਦਾ ਸੀ ਐਰਨ ਚੁੱਕਦਾ ਸੀ ਤੇ ਉਹਨੇ ਡੰਗਰ ਖੋਲ ਲਏ ਮਾਛੀਆਂ ਦੇ। ਮਾਛੀ ਸਫੈਦ ਪੋਸ਼ ਜਿਹੜਾ ਕਿ ਪਿੰਡ ਦਾ ਸੀ ਉਹਦੇ ਕੋਲ ਆ ਕੇ ਰੋਏ ਕਿ ਜੀ ਇਹਨੇ ਡੰਗਰ ਖੋਲ ਲਏ ਨੇ। ਉਹਨੇ ਵੀ ਥਾਣੇ ਫਲੋਰੇ ਦਰਖਾਸਤ ਦਿੱਤੀ ਤੇ ਫਿਰ ਉਹਨਾਂ ਕੁੱਟਿਆ। ਤਹਿਸੀਲਦਾਰ ਜਦੋਂ ਹੋਇਆ ਉਹ ਸਾਰੇ ਤੋਲ ਛੜੇ। ਹਾਂ ਉਹਨੇ ਉਹ ਛੜੇ ਤੋਲ ਛੜੇ ਹਸਪੀ ਦਾ ਪਿਓ ਪੁੱਤਰ ਸੀ ਨਾ ਹਸਪੀ ਸਾਰੇ ਜ਼ਿਲ੍ਹੇ 'ਤੇ ਇੱਕ ਅਗਰ ਬਹੁਤ ਸੀ ਇੱਥੇ ਸੀ। ਕੀ ਨਾਂ ਸੀ ਉਹਨਾਂ ਦਾ? ਐਸਪੀ ਦਾ ਕੀ ਨਾਂ ਸੀ? ਹਸਪੀ ਦਾ ਆਹ ਅਮੀਨ ਤੇ ਤਹਿਸੀਲਦਾਰ ਦਾ ਕੀ ਨਾਂ ਸੀ? ਫਕੀਰੁੱਲਾ ਤੇ ਗਰਦੌਰ?
ਸਫੈਦ ਹਾਂ ਸਾਰਾ ਚੇਤਾ ਨਹੀਂ ਮੰਦਰ ਹਿੰਦੂਆਂ ਦਾ ਮੰਦਰ ਉਹ ਜਿੰਨੇ ਨਾਵੇਂ ਹੁਣ ਉਹਨੇ ਲੰਬੜ ਹਾਂ ਮੈਨੂੰ ਲੰਬੜ ਸਮਝ ਲੱਗੀ ਨਾਂ ਚੇਤੇ ਨੇ ਲੰਬੜਾਂ ਦੇ ਉਹ ਲੰਬੜ ਲੂਲਾ ਲੰਬੜ ਹਾਂ ਹਜ਼ਰ ਲੰਬੜ ਕਈ ਲੰਬੜ ਸਾਰ ਅੰਗਰੇਜ਼ ਹਾਂ ਫੌਜੀ ਹੈ ਹਨ ਤੁਹਾਡੇ ਨਾਲ ਓਹੋ ਅਯੂਬ ਦਾ ਪਤਾ ਜੀ ਹਾਂ ਇਹ ਉਹਦਾ ਮੇਜਰ ਸੀ ਉਹਦਾ ਮੇਜਰ ਸੀ ਅਯੂਬ ਖਾਨ ਤੁਸੀਂ ਵੀ ਭੰਗੜਾ ਪਾਉਂਦੇ ਹੁੰਦੇ ਸੋ ਅਸੀਂ ਮੈਂ ਨੱਚ ਰਿਹਾ ਵੇ ਆਹੋ ਓਏ ਸਾਨੂੰ ਕੀ ਕਹਿੰਦੇ ਸਾਨੂੰ ਕੀ ਵਿਸਾਖੀ ਕਿੱਥੇ ਲੱਗਦੀ ਸੀ ਵਿਸਾਖੀ ਉਹ ਸੀ ਉਹ ਸੀ ਉਹ ਸੀਓਵਾਲ ਤੇ ਲੜਾਈ ਹੁੰਦੀ ਸੀ ਵਿਸਾਖੀ 'ਚ ਲਾਈ ਵੇ ਉਹ ਪੈਂਦੀ ਸੀ ਲੜਾਈ ਵੀ ਹੋ ਪਈ ਸਿੱਖਾਂ ਦੀ ਹੁੰਦੀ ਸੀ ਕਿ ਮੁਸਲਮਾਨਾਂ ਦੀ ਫਿਰ ਕਦੇ ਆਇਆ ਨਾ ਸਵਾਦ ਨਹੀਂ ਆਇਆ ਲਹੂ ਨਹੀਂ ਨਿਕਲਿਆ ਐਸੀ ਚੋਰੀ ਫੜੀ ਹੋਣੀ ਸ਼ੈਤਾਨੀ ਕੰਮ ਹੈ ਉਹ ਕਿ ਕੋਈ ਅਕਲ ਵਾਲਾ ਕੰਮ ਨਹੀਂ ਨਾ ਅਸੀਂ ਉਹ ਲੱਗਦੇ ਉਹ ਬੱਕੇ ਦੀ ਪਈ ਲੱਗਦੀ ਕਈ ਸਾਈ ਪਈ ਲੱਗਦੀ ਉਹ ਤੁਹਾਡੇ ਮਾਮਲੇ ਮੁੰਡੇ ਮੈਂ ਨੱਚਦੇ ਹਨਗੇ ਹੋਰ ਕੀ ਸੀ ਆਹ ਤੇ ਹੋਰ ਕੀ ਸੀ ਅੱਛਾ ਆਹ ਵਾਹ ਜੀ ਵਾਹ ਲੋ ਜੀ ਦੋਸਤੋ ਬਾਬਾ ਨਜ਼ੀਰ ਬਾਜਵਾ ਸਾਹਿਬ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ ਉਹਨਾਂ ਦੀ ਉਮਰ 100 ਕੋਈ ਮੋਟਾ ਹਿਸਾਬ ਲਾਈਏ ਤੇ 102-3 ਸਾਲ ਤੇ ਹੋਣੀ ਹੈ ਇਸ ਤੋਂ ਘੱਟ ਤੇ ਨਹੀਂ ਆਇਆ ਫਿਰ ਉਮਰ ਤੇ ਉਹਨਾਂ ਨੇ ਜਿੰਨੀਆਂ ਵੀ ਉਹਨਾਂ ਦੀ ਚੇਤਾ ਹੈਗਾ ਗੱਲਾਂ ਛਲਾਂ ਕੀਤੀਆਂ ਨੇ ਉਹੀ ਕੋਸ਼ਿਸ਼ ਕੀਤੀ ਹੈ ਕਿ ਜਿੰਨੀਆਂ ਵੀ ਉਹ ਗੱਲਾਂ ਕਰ ਸਕਦੇ ਨੇ ਕਰਨ ਬਜ਼ੁਰਗਾਂ ਦੀਆਂ ਵੀਡੀਓ ਬਣਾ ਕੇ ਅਸੀਂ ਸੇਵ ਕਰਨੇ ਆ ਮਹਿਫੂਜ਼ ਕਰ ਲੈਣੇ ਤਾਂ ਕਿ ਇਹਨਾਂ ਦੀ ਯਾਦਾਂ ਹਮੇਸ਼ਾ ਵੀਡੀਓ ਦੀ ਸੂਰਤ 'ਚ ਸਾਡੇ ਕੋਲ ਰਹਿਣ ਤੇ ਐਸੀ ਅੱਜ ਦੀ ਵੀਡੀਓ ਔਰੰਗਜ਼ੇਬ ਬੇਗ ਨੂੰ ਇਜਾਜ਼ਤ ਦਿਓ ਰੱਬ ਰਾਖਾ